ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ। ਸਿੱਖ ਇਤਿਹਾਸ ਦੇ ਹਵਾਲੇ ਨਾਲ 1818 ਚ ਅੱਜ ਦੇ ਦਿਨ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਫਤਿਹ ਕੀਤਾ ਜੀ। ਮੁਲਤਾਨ ਬਹੁਤ ਪਾਵਰਫੁਲ ਸੂਬਾ ਸੀ, ਲਾਹੌਰ ਤੋਂ ਬਾਅਦ ਬਹੁਤ ਪਾਵਰਫੁਲ, ਬਹੁਤ ਰੈਵਨਿਊ ਜਨਰੇਟ ਕਰਦਾ ਸੀ। ਔਰ ਇਸ ਤੋਂ ਪਹਿਲਾਂ ਕਈ ਵਾਰ 2-3 ਵਾਰ ਉਹਨਾਂ ਨੇ ਜਦੋਂ ਉਸ ਤੇ ਹਮਲਾ ਕੀਤਾ, ਜਿਹੜੇ ਲੋਕਲ ਨਵਾਬ ਸਨ ਖਾਨ, ਉਹ ਸਮਝੌਤਾ ਕਰ ਲੈਂਦੇ ਸੀ ਕਿ ਅਸੀਂ ਸਾਲਾਨਾ ਤੁਹਾਨੂੰ ਦੇਵਾਂਗੇ ਇੰਨੀ ਟ੍ਰਿਬਿਊਟ, ਫਿਰ ਨਹੀਂ ਸੀ ਦਿੰਦੇ। ਪਰ ਫਾਈਨਲੀ ਹਮਲਾ ਕੀਤਾ। ਅਕਾਲੀ ਫੂਲਾ ਸਿੰਘ ਔਰ ਨਿਹੰਗ ਸਿੰਘਾਂ ਨੇ ਇਹਦੇ 'ਚ ਬਹੁਤ ਬਹਾਦਰੀ ਦਿਖਾਈ। ਜਿਹੜੀ ਜ਼ਮਜ਼ਮ ਜਿਹਨੂੰ ਤੋਪ ਕਿਹਾ ਜਾਂਦਾ ਹੈ ਉਹ ਵੀ ਇਸਤੇਮਾਲ ਹੋਈ। ਔਰ ਇਹ ਕੰਕਰ ਹੋਣ ਤੋਂ ਬਾਅਦ ਫਿਰ ਜਿਹੜਾ ਸਾਊਥ ਪੰਜਾਬ ਹੈ ਉਸ ਦੀਆਂ ਬਾਕੀ ਬਹਾਵਲਪੁਰ, ਡੇਰਾ ਗਾਜ਼ੀ ਖਾਨ, ਡੇਰਾ ਇਸਮਾਈਲ ਖਾਨ, ਮਨਕੇਰਾ, ਇਹ ਸਾਰੇ ਵੀ ਜਿਹੜੇ ਹੈ ਸਿੱਖ ਫੌਜ ਨੇ ਫਤਿਹ ਕੀਤੇ ਹੌਲੀ ਹੌਲੀ ਜੀ। ਅੱਜ ਦੇ ਦਿਨ ਫੌਜ ਨੇ CRPF ਤੋਂ ਬਾਅਦ ਟੇਕ ਓਵਰ ਕੀਤਾ ਪੰਜਾਬ। 1986 ਚ ਜਦੋਂ ਕਿ 29 ਅਪ੍ਰੈਲ ਨੂੰ ਖਾਲਿਸਤਾਨ ਦਾ ਐਲਾਨਨਾਮਾ ਹੋਇਆ, 30 ਅਪ੍ਰੈਲ ਫੌਜੀ ਕਮਾਂਡੋ ਔਰ ਪੰਜਾਬ ਪੁਲਿਸ ਬਰਨਾਲੇ ਨੇ ਭੇਜੀ ਤੇ ਅਕਾਲੀਆਂ 'ਚ ਫੁੱਟ ਪਈ। 27 ਅਕਾਲੀ MLA ਬਾਦਲ ਨੂੰ ਇਹਨੂੰ ਬਰਨਾਲੇ ਨੂੰ ਛੱਡ ਗਏ ਤੇ ਅੱਜ ਜਦੋਂ ਅਸੈਂਬਲੀ ਸੈਸ਼ਨ ਸ਼ੁਰੂ ਹੋਇਆ ਸੋ ਇਹਨਾਂ ਨੇ ਬਰਨਾਲਾ ਬਾਦਲ, ਬਰਨਾਲਾ ਬਲਵੰਤ ਮੁਰਦਾਬਾਦ ਦੇ ਨਾਅਰੇ ਲਾਏ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1780 ਚ ਐਂਟੀ ਕੈਥੋਲਿਕ ਡੈਮੋਨਸਟ੍ਰੇਸ਼ਨ ਹੋਇਆ ਲੰਡਨ ਦੇ ਵਿੱਚ ਔਰ ਉਹਨਾਂ ਨੇ ਲੰਡਨ ਦੀ ਪਾਰਲੀਮੈਂਟ ਦੇ ਉੱਤੇ ਵੀ ਹਮਲਾ ਕੀਤਾ। 1818 ਚ ਅੰਗਰੇਜ਼ਾਂ ਨੇ ਮਰਾਠਿਆਂ ਨੂੰ ਹਰਾ ਕੇ ਬੰਬਈ ਤੇ ਕਬਜ਼ਾ ਕੀਤਾ। 1899 ਚ ਬਲੈਕ ਅਮਰੀਕਨਜ਼ ਨੇ ਪਹਿਲੀ ਵਾਰ ਇਹ ਜਿਹੜਾ ਇੱਕ ਇੱਥੇ ਕਾਨੂੰਨ ਸੀ ਲਿੰਚਿੰਗ, ਮਾਰ ਕੇ ਮਾਰ ਦਿੰਦੇ ਸੀ, ਭੀੜ ਇਕੱਠੀ ਹੋ ਗਈ, ਲਿੰਚਿੰਗ ਲਾਅ ਸੀ, ਲੀਗਲ ਸੀ, ਉਹਦੇ ਖਿਲਾਫ ਉਹਨਾਂ ਨੇ ਜਿਹੜਾ ਵਰਤ ਰੱਖੇ। 1924 ਦੇ ਵਿੱਚ ਸਨਾਈਡਰ ਐਕਟ ਅਮਰੀਕਾ 'ਚ ਪਾਸ ਹੋਇਆ ਜਿਹਦੇ 'ਚ ਕਿ ਜਿੰਨੇ ਨੇਟਿਵ ਅਮਰੀਕਨ ਸੀ ਉਹਨਾਂ ਨੂੰ ਅਮਰੀਕਨ ਸਿਟੀਜ਼ਨਸ਼ਿਪ ਦਿੱਤੀ ਗਈ। 1946 ਦੇ ਵਿੱਚ ਪਲੇਬਿਸਾਈਡ ਕਰਵਾ ਕੇ ਜਿਹੜਾ ਹੈ ਉਹ ਇਟਾਲੀਅਨਸ ਨੇ ਡਿਸਾਈਡ ਕੀਤਾ ਵੀ ਅਸੀਂ ਬਾਦਸ਼ਾਹ ਨਹੀਂ ਰੱਖਣਾ, ਅਸੀਂ ਡੈਮੋਕ੍ਰੇਸੀ ਰਿਪਬਲਿਕ ਹੋਣਾ ਜੀ। 1953 ਚ ਰਾਣੀ ਐਲਿਜ਼ਾਬੈਥ ਜਿਹੜੀ ਹੁਣ ਵੀ ਇੰਗਲੈਂਡ ਦੀ ਰਾਣੀ ਹੈ, 62 ਸਾਲ ਹੋ ਗਏ ਤਖਤ ਤੇ ਬੈਠੇ, ਉਹਦੀ ਕੋਰੋਨੇਸ਼ਨ ਹੋਈ, ਬੁੱਢੀ ਮਾਈ ਜੀ। 1964 ਚ ਅੱਜ ਦੇ ਦਿਨ ਲਾਲ ਬਹਾਦਰ ਸ਼ਾਸਤਰੀ ਭਾਰਤ ਦਾ ਪ੍ਰਧਾਨ ਮੰਤਰੀ ਬਣੇ। 1999 ਚ ਜਿੱਥੇ ਅਸੀਂ ਜੂਨ 84 ਦਾ ਇਹ ਹਫ਼ਤਾ ਯਾਦ ਕਰਦੇ ਹਾਂ, ਚੀਨ ਚ ਵੀ ਤਿਨੇਮੈਨ ਸਕੁਏਅਰ ਚ ਹਜ਼ਾਰਾਂ ਸਟੂਡੈਂਟ ਬੈਠੇ ਸੀ ਡੈਮੋਕ੍ਰੇਸੀ ਲਈ ਔਰ ਅੱਜ ਦੇ ਦਿਨ ਹੀ ਜਿਹੜਾ ਉਸ ਦੇ ਉੱਤੇ ਧਾਵਾ ਬੋਲਿਆ ਸੀ ਉਹਨਾਂ ਦੀ ਪੁਲਿਸ ਨੇ, ਫੌਜ ਨੇ। ਔਰ 1994 ਦੇ ਵਿੱਚ ਇੰਡੋਨੇਸ਼ੀਆ ਨੇ ਸ਼ਿੰਡਲਰਜ਼ ਲਿਸਟ ਜਿਹੜੀ ਕਿ ਯਹੂਦੀਆਂ ਤੇ ਹੋਏ ਜ਼ੁਲਮਾਂ ਨਾਲ ਸੰਬੰਧਿਤ ਸੀ ਉਸ ਦੇ ਉੱਤੇ ਪਾਬੰਦੀ ਲਾਈ ਤੇ 2014 ਚ ਪਹਿਲੀ ਵਾਰ ਹਸਪੀਟਲਸ ਨੇ ਜੈਨੇਟਿਕ ਪ੍ਰੋਫਾਈਲਿੰਗ ਆਫ ਟਿਊਮਰਸ ਸ਼ੁਰੂ ਕੀਤੀ ਕਿਉਂਕਿ ਉਹਨਾਂ ਨੇ ਕਨਕਲੂਡ ਕੀਤਾ ਸੀ ਰਿਸਰਚ ਨੇ ਕਿ ਟਿਊਮਰ ਜੈਨੇਟਿਕਸ ਜਿਹੜੀ ਹੈ ਉਹ ਜ਼ਿਆਦਾ ਇੰਪੋਰਟੈਂਟ ਹੈ ਈਵਨ ਕਿ ਬਾਡੀ ਦੇ ਵਿੱਚ ਤੁਹਾਡੇ ਟਿਊਮਰ ਕਿੱਥੇ ਹੈ। ਸੋ ਹੁਣ ਵੀ ਇਹ 2014 ਚ ਹੀ ਇਸ ਨੂੰ ਜਿਹੜਾ ਉਹ ਲਾਗੂ ਕੀਤਾ ਗਿਆ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਕਿਉਂਕਿ ਅਸੀਂ ਘੱਲੂਘਾਰੇ ਹਫ਼ਤੇ ਦੀ ਯਾਦ ਹੀ ਜਿਹੜੀ ਹੈ ਉਸ ਨੂੰ ਆਪਣੇ ਦਿਲਾਂ ਦੇ ਵਿੱਚ ਲੈ ਕੇ ਬੈਠੇ ਜੀ। ਸੋ ਮੈਂ ਤਿਲੰਗ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ 2 ਸ਼ਬਦ ਨੇ ਬਾਬਰ ਦੇ ਹਮਲੇ ਵੇਲੇ। ਇੱਕ ਸ਼ਬਦ ਅਸੀਂ ਅੱਜ ਡਿਸਕਸ ਕਰਾਂਗੇ, ਇੱਕ ਕੱਲ 3 ਜੂਨ ਦੇ ਪ੍ਰੋਗਰਾਮ 'ਚ। ਇਹ ਬੜਾ ਪਪੂਲਰ ਸ਼ਬਦ ਹੈ, ਰਾਗੀ ਸਿੰਘ ਗਾਇਨ ਕਰਦੇ ਨੇ, ਅਸੀਂ ਵੀ ਇਸ ਨੂੰ ਸਾਰੇ ਸੁਣਦੇ ਕਿ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲੋ ਧਾਇਆ, ਜੋਰੀ ਮੰਗੇ ਦਾਨ ਵੇ ਲਾਲੋ, ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾਲੋ, ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੈ ਸ਼ੈਤਾਨ ਵੇ ਲਾਲੋ, ਮੁਸਲਮਾਨੀਆਂ ਪੜ੍ਹੇ ਕਤੀਬਾਂ, ਕਸ਼ਟ ਮੇ ਕਰੇ ਖੁਦਾਏ ਵੇ ਲਾਲੋ, ਜਾਤ ਸਨਾਤੀ ਹੋਰ ਹਿੰਦਵਾਣੀਆਂ, ਇਹ ਵੀ ਲੇਖੇ ਲਾਏ ਵੇ ਲਾਲੋ, खून के सोयले गाविए नानक, रथ का कुंगू पाए वे लालो जी। ਹੁਣ ਬਾਬਰ ਦੀ ਫੌਜ 1521 ਜਿਸ ਨੂੰ ਏਮਨਾਬਾਦ ਅੱਜ ਕਹਿੰਦੇ ਨੇ, ਉਦੋਂ ਸੈਦਪੁਰੇ ਦਾ ਨਾਂ ਸੀ, ਬਾਬਰ ਦੀ ਫੌਜ ਦਾ ਹਮਲਾ ਤੇ ਭਾਈ ਲਾਲੋ ਦੇ ਕੋਲ ਗੁਰੂ ਨਾਨਕ ਸਾਹਿਬ ਆਏ ਹੋਏ ਨੇ, ਮਰਦਾਨਾ ਵੀ ਨਾਲ ਹੈ, ਉਹ ਆਪਣੀਆਂ ਅੱਖਾਂ ਨਾਲ ਦੇਖ ਰਹੇ ਨੇ ਕਿ ਬਾਬਰ ਦੀ ਫੌਜ, ਕਿਉਂਕਿ ਬਾਬਰ ਨੇ ਕਾਬਲ ਦੇ ਉੱਤੇ ਕਬਜ਼ਾ ਕੀਤਾ ਹੋਇਆ ਸੀ, ਕਾਬਲ ਤੋਂ ਹੀ ਉਹ ਧਾਈ ਕੀਤੀ ਉਹਨੇ ਕਿ ਕਿਵੇਂ ਉਹਨੇ ਸ਼ਹਿਰ ਦੇ ਵਿੱਚ ਲੁੱਟਮਾਰ ਕੀਤੀ, ਅੱਗਾਂ ਲਾਈਆਂ ਔਰ ਖ਼ਾਸ ਤੌਰ ਤੇ ਔਰਤਾਂ ਦੀ ਬੇਪਤੀ, ਜਿਹਦੇ ਵਿੱਚ ਕਿਉਂਕਿ ਉਦੋਂ ਭਾਰਤ ਪਠਾਣਾਂ ਦੇ ਕਬਜ਼ੇ ਥੱਲੇ ਸੀ, ਉਹ ਲੜਾਈ ਕਿਸੇ ਹੋਰ ਨਾਲ ਨਹੀਂ ਸੀ, ਇਹ ਤੁਰਕ ਸਨ ਬਾਬਰ ਤੇ ਉਹ ਪਠਾਨ ਸਨ। ਪਰ
ਈਵਨ ਪਠਾਨ ਔਰਤਾਂ ਦੇ ਨਾਲ, ਮੁਸਲਮਾਨ ਔਰਤਾਂ ਦੇ ਨਾਲ ਵੀ ਬਹੁਤ ਜਿਹੜੀ ਹੈ ਉਹ ਜ਼ਿਆਦਤੀ ਹੋਈ। ਔਰ ਗੁਰੂ ਨਾਨਕ ਸਾਹਿਬ ਨੇ ਇਸ ਸਾਰੇ ਨੂੰ ਦੇਖਿਆ, ਉਹਨਾਂ ਨੇ ਖੂਨ ਕੇ ਸੋਹ ਲਏ। ਹੁਣ ਉਹਨਾਂ ਨੇ ਇਸ ਸਾਰੇ ਨੂੰ ਜਿਵੇਂ ਇੱਕ ਅਲੰਕਾਰ ਵਿਆਹ ਦਾ ਹੁੰਦਾ ਹੈ, ਇਸ ਵਿਆਹ ਔਰ ਮੌਤ ਉਹ ਇੱਕੋ ਜਿਹੀ ਗੱਲ ਹੀ ਹੁੰਦੀ ਹੈ। ਬਹੁਤ ਵਾਰੀ ਸਾਨੂੰ ਸਮਝ ਨਹੀਂ ਆ ਰਹੀ ਹੁੰਦੀ ਪਰ ਉਹਦੇ ਪਿੱਛੇ ਕੀ ਚੱਲ ਰਿਹਾ ਹੁੰਦਾ ਹੈ ਜੀ। ਲੇਕਿਨ ਗੁਰੂ ਸਾਹਿਬ ਨੇ ਉਹੀ ਅਲੰਕਾਰ ਕਿ ਵਿਆਹੁਣ ਵਾਲਾ ਜਿਹੜਾ ਉਹ ਬਰਾਤ ਲੈ ਕੇ ਆਉਂਦਾ ਹੈ, ਉਹ ਲਾੜੀ ਵਰਦਾ ਹੈ। ਬ੍ਰਾਹਮਣ ਜਾਂ ਕਾਜ਼ੀ, ਬ੍ਰਾਹਮਣ ਹਿੰਦੂ ਕੰਨਿਆਦਾਨ ਕਰਦੇ ਨੇ, ਕਾਜ਼ੀ ਨਿਕਾਹ ਪੜਾਉਂਦੇ ਨੇ ਔਰ ਉਸ ਵੇਲੇ ਜਿਹੜੇ ਨੇ ਗੀਤ ਗਾਏ ਜਾਂਦੇ ਨੇ ਸ਼ਗਨਾਂ ਦੇ, ਕੇਸਰ ਛਿੜਕਿਆ ਜਾਂਦਾ ਹੈ। ਪਰ ਹੁਣ ਗੁਰੂ ਸਾਹਿਬ ਨੇ ਬਿਲਕੁਲ ਉਸ ਸਾਰੇ ਈਡੀਅਮ ਨੂੰ ਜਿਹੜਾ ਜੰਗ ਦਾ ਉਸ ਜ਼ੁਲਮ ਦੀ ਗੱਲ ਹੈ ਉਹਦੇ ਨਾਲ ਜੋੜ ਕੇ ਗੁਰੂ ਸਾਹਿਬ ਨੇ ਫਰਮਾਇਆ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਇਹ ਲਾਲੋ ਮੇਰੇ ਭਾਈ, ਮੈਂ ਉਹੀ ਜੋ ਮੈਨੂੰ ਨਿਰੰਕਾਰ ਕਹਿ ਰਿਹਾ, ਮੈਂ ਇਹ ਦੱਸ ਰਿਹਾ ਕਿ ਇਹ ਜਿਹੜਾ ਬਾਬਰ ਹੈ ਇਹ ਤਾਂ ਪਾਪ ਦੀ ਜੰਜ ਦੀ ਫੌਜ ਜਿਹੜੀ ਹੈ, ਇਹ ਸਾਰੇ ਪਾਪ ਦੇ ਜਾਂਜੀ ਨੇ। ਚੋਰੀ ਮੰਗੇ ਦਾਨ ਵੇ ਲਾ ਲਓ। ਹੁਣ ਕੰਨਿਆ ਦਾਨ ਕਹਿੰਦੇ ਸੀ ਵੀ ਇਹ ਤਾਂ ਜ਼ਬਰਦਸਤੀ ਔਰਤਾਂ ਦਾ ਚੀਰ ਜਿਹੜਾ ਉਹ ਹਰਨ ਕਰ ਰਹੇ ਨੇ, ਔਰਤਾਂ ਨੂੰ ਬੇਪਤ ਕਰ ਰਹੇ ਨੇ। ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੇ ਪਰ ਕੋਈ ਸ਼ਰਮ ਨਹੀਂ ਹੈ, ਕੋਈ ਧਰਮ ਨਹੀਂ ਹੈ, ਝੂਠ ਹੀ ਜਿਹੜਾ ਪ੍ਰਧਾਨ ਹੈ। ਹੁਣ ਉਹਨਾਂ ਕੁੜੀਆਂ ਦੇ ਨਾਲ, ਬੱਚੀਆਂ ਨਾਲ, ਔਰਤਾਂ ਨਾਲ ਕੀ ਹੋ ਰਿਹਾ? ਉਹਨਾਂ ਦਾ ਵਿਆਹ ਨਾ ਕਾਜ਼ੀ ਨਿਕਾਹ ਪੜਾ ਰਿਹਾ ਨਾ ਪੰਡਤ ਪੜਾ ਰਿਹਾ। ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ ਅਗਦ ਪੜਿਆ, ਅਗਦ ਸ਼ੈਤਾਨ ਨੂੰ ਕਹਿੰਦੇ ਨੇ। ਅੱਜ ਇਹਨਾਂ ਦੀ ਅਜ਼ਮਤ ਇਹਨਾਂ ਸ਼ੈਤਾਨਾਂ ਦੇ ਹਵਾਲੇ ਹੈ। ਮੁਸਲਮਾਨੀਆਂ ਪੜ੍ਹੇ ਕਤੀਬਾਂ ਕਸ਼ਟ ਮੇ ਕਰੇ ਖੁਦਾਏ, ਵੀ ਮੁਸਲਮਾਨੀਆਂ ਵੀ ਬੇਪਤ ਹੋ ਰਹੀਆਂ। ਜਾਤ ਸਨਾਤੀ, ਉੱਚੀ ਜਾਤ ਨੀਵੀਂ ਜਾਤ ਦੀਆਂ ਹੋਰ ਹਿੰਦਵਾਣੀਆਂ, ਇਹ ਵੀ ਲੇਖੇ ਲਾਏ ਵੇ ਕਿ ਇਹਨਾਂ ਜ਼ਾਲਮਾਂ ਦੇ ਸਾਹਮਣੇ ਕੋਈ ਉੱਚੀ ਨੀਵੀਂ ਜਾਤ ਨਹੀਂ, ਕੋਈ ਹਿੰਦੂ ਮੁਸਲਮਾਨ ਔਰਤ ਦਾ ਕੋਈ ਫਰਕ ਨਹੀਂ। ਇਹ ਤਾਂ ਔਰਤਾਂ ਦੀ ਬੇਪਤੀ ਹੋ ਰਹੀ ਹੈ। ਖੂਨ ਕੇ ਸੋਹਲੇ ਗਾਵੀਏ ਨਾਨਕ ਰਤ ਕਾ ਕੁੰਗੂ ਪਾਏ। ਕੁੰਗੂ ਕਹਿੰਦੇ ਨੇ ਕੇਸਰ ਨੂੰ। ਗੁਰੂ ਸਾਹਿਬ ਕਹਿੰਦੇ ਨੇ ਮੈਂ ਖੂਨ ਦੇ ਗੀਤ ਗਾ ਰਿਹਾ ਔਰ ਇਸ ਵੇਲੇ ਇੱਥੇ ਕੇਸਰ ਨਹੀਂ ਹੈ, ਚਾਰ ਚਫੇਰੇ ਖੂਨ ਦਾ ਹੀ ਪਸਾਰੇ। ਔਰ ਜਦੋਂ ਮੈਂ ਇਹ ਸ਼ਬਦ ਪੜ੍ਹ ਰਿਹਾ ਸੀ ਤਾਂ ਮੈਨੂੰ ਪ੍ਰਿੰਸੀਪਲ ਹਰਭਜਨ ਸਿੰਘ, ਜਿਨ੍ਹਾਂ ਨੇ ਜੂਨ 84 ਦੇ ਹਮਲੇ ਵੇਲੇ ਨਜ਼ਮ ਕਹੀ ਕਿ ਫੌਜਾਂ ਕੌਣ ਦੇਸ਼ ਤੋਂ ਆਈਆਂ, ਇਹ ਕਿਹੜੇ ਦੇਸ਼ ਦੀਆਂ ਫੌਜਾਂ ਨੇ? ਔਰ ਜੋ ਕੁਛ ਬਾਬਰ ਦੀ ਫੌਜ ਨੇ ਐਮਨਾਬਾਦ 'ਚ ਕੀਤਾ ਸੀ ਉਹ ਤਾਂ ਇੱਕ ਗੈਰ ਸੀ, ਹਮਲਾਵਰ ਸੀ। ਇੱਥੇ ਸਾਡੀ ਆਪਣੀ ਕਹਿਣ ਵਾਲੀ ਫੌਜ ਨੇ, ਆਪਣੇ ਮੁਲਕ ਦੀ ਹਕੂਮਤ ਨੇ ਜੋ ਕੁਝ ਦਰਬਾਰ ਸਾਹਿਬ 'ਚ 37 ਹੋਰ ਇਤਿਹਾਸਕ ਗੁਰਦੁਆਰਿਆਂ 'ਚ ਕੀਤਾ ਹੈ। ਜਿਵੇਂ ਬੱਚੀਆਂ, ਜਿਵੇਂ ਬੇਗੁਨਾਹ ਬਜ਼ੁਰਗ, ਛੋਟੇ ਛੋਟੇ ਬੱਚੇ ਜਿਹੜੇ ਕਿ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਮਨਾਉਣ ਲਈ ਉਸ ਹਰਿਮੰਦਰ 'ਚ, ਜਿਸ ਨੂੰ ਪ੍ਰੋਫੈਸਰ ਮਹਿਬੂਬ ਨੇ ਕਿਹਾ ਸੀ ਕਿ ਸ਼ਹੀਦ ਗੁਰੂ ਦੇ ਵਿਹੜੇ, ਕਿ ਆਪਣੇ ਉਸ ਮੁਕਾਮ ਤੇ ਆਏ ਸੀ, ਉਹਨਾਂ ਦੇ ਨਾਲ ਭਾਰਤੀ ਫੌਜ ਦੇ ਜ਼ੁਲਮਾਂ ਦੀ ਕਹਾਣੀ ਅੱਜ ਜਦੋਂ ਅਸੀਂ 31 ਸਾਲ ਪਹਿਲਾਂ ਦੇਖੀ, ਵਾਪਰੀ ਅੱਖਾਂ ਦੇ ਸਾਹਮਣੇ, ਤੇ ਫਿਰ ਇਹੀ ਕਹਿਣ ਨੂੰ ਜੋ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਕਿ ਖੂਨ ਕੇ ਸੋਹਲੇ ਗਾਵੀਏ ਨਾਨਕ ਰਤ ਕਾ ਕੁੰਗੂ ਪਾਏ ਵੇ ਲਾ ਲੋ, ਕਿ ਖੂਨ ਦੇ ਗੀਤ। ਔਰ ਇਸ ਦੇ ਵਿੱਚ ਰਤ ਵੀ ਬਲੱਡ ਨੂੰ ਕਹਿੰਦੇ ਨੇ ਕਿ ਇਸ ਦੇ ਵਿੱਚ ਖੂਨ ਦਾ ਹੀ ਕੇਸਰ ਹੈ। ਇਸ ਨੂੰ ਅੱਜ ਅਸੀਂ ਉਸ ਯਾਦ ਨੂੰ, ਜਿਹੜੀ ਕਿ ਬੇਸ਼ੱਕ ਇਤਿਹਾਸਕ 1521 ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਆਪਣੀ ਮੌਜੂਦਗੀ ਦੇ ਵਿੱਚ ਉਸ ਹਾਲਾਤ ਨੂੰ ਦੇਖਿਆ, ਬਿਆਨਿਆ ਤੇ ਇਹ ਸਾਡੀਆਂ ਅੱਖਾਂ ਦੇ ਸਾਹਮਣੇ ਗੁਰੂ ਨਾਨਕ ਦੀ ਉਮਤ ਦੇ ਨਾਲ ਆਪਣੇ ਮੁਲਕ ਦੀ ਹਕੂਮਤ, ਆਪਣੇ ਕਹੀ ਜਾਣ ਵਾਲੀ ਹਕੂਮਤ ਨੇ ਔਰ ਉਹਨਾਂ ਦੀ ਫੌਜ ਨੇ ਇਹ ਬਾਬਰ ਦੀ ਫੌਜ ਵਾਲਾ, ਪਾਪ ਦੀ ਜੰਜ ਵਾਲਾ ਜਿਹੜਾ ਉਹ ਵਰਤਾਰਾ ਕੀਤਾ। ਜੀ ਡਾਕਟਰ ਸਾਹਿਬ, ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੰਡਤ ਨੂੰ ਆਗਿਆ ਦਿਓ ਤੇ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।